ਇਹ ਅੱਜ ਜਿਹੜਾ ਬੱਤੇਵਾੜਾ ਦਾ ਇਹ ਇੰਡਸਟਰੀਅਲ ਪਾਰਕ ਗਵਰਨਮੈਂਟ ਜਿਹੜੀ ਡਿਵੈਲਪ ਕਰਨ ਜਾ ਰਹੀ ਹੈ ਤੇ ਮੈਂ ਉੱਥੇ ਆਇਆ। ਇਹ ਸਾਡੇ ਸਾਰੇ ਸਾਥੀ ਜਿਹੜੇ ਆ ਬੇਸਿਕਲੀ ਜਿਹੜੇ এনवायरमेंट ਲਈ ਹਮੇਸ਼ਾ ਉਹਦੇ ਲਈ ਲੜਨ ਲਈ ਤਿਆਰ ਰਹਿੰਦੇ ਆ ਕਿ এনवायरमेंट ਨੂੰ ਸੇਫ ਕੀਤਾ ਜਾਵੇ, ਫੋਰੈਸਟ ਨੂੰ ਸੇਫ ਕੀਤਾ ਜਾਵੇ। ਤੇ ਪਿੰਡ ਵਾਲਿਆਂ ਨਾਲ ਵੀ ਇਹਨਾਂ ਨਾਲ ਵੀ ਪੂਰਾ ਇੱਥੇ ਦਾ ਪਤਾ ਕੀਤਾ ਔਰ ਮੈਂ ਸਮਝਦਾ ਕਿ ਇਹ ਬੜਾ ਗਲਤ ਡਿਸੀਜਨ ਹੈ। ਅਸੀਂ ਤਾਂ ਚਾਹੁੰਦੇ ਨਹੀਂ ਸਾਡਾ ਸੇਖੋਵਾਲ ਪਿੰਡ ਸੇਖੋਵਾਲ ਹਾਂਜੀ ਨਰਸਰੀ ਦਾ ਸਾਨੂੰ ਕੀ ਫਾਇਦਾ, ਸਾਡਾ ਦਾਣਾ ਫੱਕਾ ਕਿੱਥੋਂ ਆਊਗਾ ਸਾਡੇ ਕੋਲ। ਠੀਕ ਹੈ ਨਾ ਗੱਲ, ਅਸੀਂ ਬਿਲਕੁਲ ਨਹੀਂ ਚਾਹੁੰਦੇ। ਸਾਡਾ ਤਾਂ ਪੰਚਾਇਤ ਨੇ ਪਤਾ ਨਹੀਂ ਕੋਈ ਲੈਣ ਦੇਣ ਕੀਤਾ, ਕੀ ਕੀਤਾ ਸਾਨੂੰ ਨਹੀਂ ਪਤਾ। ਸਾਡੇ ਨਾਲ ਤਾਂ ਧੱਕਾ ਹੋਇਆ। ਅਸੀਂ ਕੋਈ ਬੰਦਾ ਨਹੀਂ ਚਾਹੁੰਦਾ ਹੈਗਾ ਵੀ ਸਾਡੀ ਜ਼ਮੀਨ ਜਾਵੇ। ਔਰ ਇਸ ਡਿਸੀਜ਼ਨ ਨੂੰ ਰਿਵਿਊ ਕਰਾਉਣ ਲਈ ਗਵਰਨਮੈਂਟ ਦੇ ਹਰ ਲੈਵਲ ਤੇ ਅਪਰੋਚ ਕਰਾਂਗੇ ਤਾਂ ਕਿ ਇਸ ਫੋਰੈਸਟ ਨੂੰ ਵੀ ਬਚਾਇਆ ਜਾਵੇ, ਇਸ এনवायरमेंट ਨੂੰ ਵੀ ਬਚਾਇਆ ਜਾ ਸਕੇ ਔਰ ਜਿਹੜੇ ਪਿੰਡਾਂ ਵਾਲੇ ਇਸ ਗੱਲ ਨਾਲ ਅਫੈਕਟ ਹੋ ਰਹੇ ਆ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਉਹਨੂੰ ਵੀ ਜਿਹੜਾ ਬਚਾਇਆ ਜਾ ਸਕੇ। ਧੱਕਾ ਜੀ, ਹੋਰ ਕੀ ਹੈ। ਸਾਡੇ ਕੋਲ ਤਾਂ ਇੱਕ ਮਰਲਾ ਵੀ ਨਹੀਂ ਹੈਗਾ। ਅਸੀਂ ਕਣਕ ਕਿੱਥੇ ਬੀਜਣੀ ਤਾਂ ਖਾਣਾ ਕੀ ਆ, ਸਾਡੇ ਡੰਗਰਾਂ ਲਈ ਪੱਠੇ ਕਿੱਥੋਂ ਆਉਣਗੇ। ਇੱਕ ਮਰਲਾ ਨਹੀਂ ਸਾਰੇ ਪਿੰਡ ਕੋਲੇ ਸਾਡੇ ਕੋਲ। ਠੇਕੇ ਤੇ ਅਸੀਂ ਜ਼ਮੀਨ ਪਾਉਂਦੇ ਸੀ। ਪਰ ਪੰਚਾਇਤ ਨੇ ਫਿਰ ਇਹ ਕਿਉਂ ਕੀਤਾ? ਲਾਲਚ ਨਾਲ ਪੰਚਾਇਤ ਨੇ ਲਾਲਚ ਲਿਆ ਹੋਊਗਾ ਕੋਈ, ਤਾਂ ਹੀ ਦੇਖ ਕੇ। ਤੁਹਾਡੇ ਪਿੰਡ ਦਾ ਜਨਰਲ ਹਾਊਸ ਨਹੀਂ ਬਣਾਇਆ? ਉਹ ਕਿਹੜਾ ਜੀ? ਮਤਾ ਪਾਸ ਹਾਂਜੀ, ਮਤਾ ਪਾਸ ਬਸ ਅਫਸਰ ਕਈ ਵਾਰੀ ਪੰਚਾਇਤ ਨੂੰ ਲੈ ਗਿਆ ਸਾਡੀ ਨੂੰ। ਨਹੀਂ ਪਰ ਗ੍ਰਾਮ ਸਭਾ ਦਾ ਤੁਸੀਂ ਕੀਤਾ? ਗ੍ਰਾਮ ਸਭਾ ਦਾ ਉਸ ਤੋਂ ਬਾਅਦ ਪਾਇਆ ਜੀ, ਉਲਟ ਪਾਇਆ ਹੋਇਆ ਜੀ ਪੰਚਾਇਤ ਤੋਂ। ਕਰਦੇ ਹੋਏ ਗ੍ਰਾਮ ਸਭਾ ਦਾ ਹਾਂਜੀ ਮਤਾ ਪਿਆ ਹੋਇਆ। ਇਹ ਤੜਾਉਣ ਵਾਸਤੇ। ਜਨਰਲ ਹਾਊਸ ਦਾ ਇਜਲਾਸ। ਹਾਂਜੀ 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 ਸਦਕੇ ਮਤਾ ਪਾਇਆ ਹੋਇਆ। ਉਹਦੀ ਕਾਪੀ ਹੈਗੀ ਆਪਣੇ ਅਗੇਂਸਟ ਕੇ ਹਾਂਜੀ ਅਸੀਂ ਜਗ੍ਹਾ ਨਹੀਂ ਦੇਣੀ ਚਾਹੁੰਦੇ। ਪੂਰੇ ਪਿੰਡ ਨੇ ਕਿਹਾ ਹੋਇਆ। ਦੇਖੋ ਜਗ੍ਹਾ ਜਨਾਬ ਅਸੀਂ ਦਵਾਂਗੇ ਕਾਹਤੇ, ਸਾਡੇ ਕੋਲ ਹੈ ਨਹੀਂ, ਇੱਕ ਮਰਲਾ ਵੀ ਨਹੀਂ ਹੈਗਾ। ਇਹ ਕਾਸ਼ਤਕਾਰ ਨੇ ਸਾਰਾ ਪਿੰਡ। ਅਸੀਂ ਇਹਨਾਂ ਨੂੰ 40 ਸਾਲ ਨਾਲੇ ਇਹਨਾਂ ਨੇ ਕੋਰਟ ਦੇ ਵਿੱਚ ਅਸੀਂ 30 ਸਾਲ ਕੇਸ ਕੀਤਾ। ਅਸੀਂ ਪੈਸੇ ਕੋਲੋਂ ਲਾਏ ਆ ਦਿਹਾੜੀਆਂ ਕਰ ਕਰਕੇ। ਮਹਿਕਮੇ ਨੇ ਕਿਸੇ ਨੇ 1 ਰੁਪਿਆ ਨਹੀਂ ਸਾਨੂੰ ਦਿੱਤਾ। ਅੱਜ ਮਹਿਕਮਾ ਝੋਲੇ ਚੱਕ ਕੇ ਇੱਥੇ ਆ ਜਾਂਦੇ ਆ ਬੈਗ ਲੈ ਕੇ। ਸਾਲ ਬਾਅਦ ਦੋ ਜੀ ਠੇਕਾ, ਅਸੀਂ ਫਿਰ ਵੀ ਠੇਕਾ ਦਿੰਨੇ ਆ। ਰੁਪਈਆ ਇੱਕ ਨਹੀਂ ਪੰਚਾਇਤ ਨੇ ਲਾਇਆ। ਪੈਸੇ ਅਸੀਂ ਕੋਲੋਂ ਲਾਏ ਆ ਦਿਹਾੜੀਆਂ ਕਰ ਕਰਕੇ। ਸਾਡੇ ਆਟਾ ਨਹੀਂ ਹੁੰਦਾ ਸੀ ਸਾਡੇ ਘਰਾਂ 'ਚ ਜਦੋਂ ਅਸੀਂ ਇਹਨਾਂ ਨੂੰ ਢਾਲ ਦਿੰਦੇ ਸੀ ਪੰਚਾਇਤ ਨੂੰ। ਕਈ ਵਾਰੀ ਜਵਾਕ ਭੁੱਖੇ ਰਹਿੰਦੇ ਸੀ ਸਾਡੇ। ਅਸੀਂ ਢਾਲਾਂ ਦੇ ਕੇ ਜ਼ਮੀਨ ਬਣਾਈ। 30-40 ਸਾਲ ਅਸੀਂ ਕੇਸ ਲੜਿਆ, ਲੁਧਿਆਣੇ ਤੋਂ ਲੈ ਕੇ ਦਿੱਲੀ ਤੋਂ ਫੇਰ ਲੁਧਿਆਣਾ, ਫੇਰ ਚੰਡੀਗੜ੍ਹ, ਤਾਂ ਸਾਡੇ ਹੱਕ 'ਚ ਹੋਈ ਆ। ਅਸੀਂ ਕਿੱਦਾਂ ਚਾਹ ਦਾਂਗੇ ਵੀ ਅਸੀਂ ਇੱਥੇ ਕੋਈ ਲੱਗ ਜਾਵੇ ਕੁਛ। ਕਦੋਂ ਹੋਈ ਸਾਨੂੰ ਜ਼ਮੀਨ ਮਿਲਣੀ ਚਾਹੀਦੀ ਹੈ ਸਾਨੂੰ। ਤੁਹਾਡੇ ਹੱਕ 'ਚ ਕਦੋਂ ਹੋਈ ਸੀ ਜ਼ਮੀਨ? ਦੇਖੋ ਜੀ ਮੈਂ ਇੰਨਾ ਪੜਿਆ ਲਿਖਿਆ ਨਹੀਂ ਹੈਗਾ। 14 ਕਹਿੰਦੇ ਆ। 14 'ਚ ਅਸੀਂ ਪਹਿਲੀ ਵਾਰੀ ਪਾਹੀ ਆ, ਅੱਛਾ ਉਹ ਵੀ ਠੇਕਾ ਦੇ ਕੇ ਪਾਹੀ ਆ ਪੰਚਾਇਤ ਨੂੰ। ਔਰ ਇਹਦੇ ਲਈ ਆਪਾਂ ਸਾਰੇ ਜਣੇ ਰਲ ਕੇ ਇਹਦੇ ਤੇ ਜ਼ਰੂਰ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਤਾਂ ਕਿ ਇਹੋ ਜਿਹੇ ਡਿਸੀਜਨ ਜਦੋਂ ਸਰਕਾਰਾਂ ਲੈਂਦੀਆਂ ਤੇ ਉਹ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹਰ ਵਰਗ ਦਾ, ਹਰ ਖੇਤਰ ਦਾ ਉਹ ਕਰਦੀਆਂ, ਉਹਨੂੰ ਆਪਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਪੰਜਾਬ ਦਾ ਸਾਰੇ ਦਾ ਇੱਥੇ ਟੋਟਲ ਜਿਹੜੇ ਆ ਜੀ 15 ਤੋਂ 20 ਪੱਖ ਆ, ਕਾਫੀ ਜ਼ਿਆਦਾ। ਜਿਵੇਂ ਆ ਇੱਕ ਪੱਖ ਪਿੰਡ ਦਾ ਹੋ ਗਿਆ, ਦੂਸਰਾ 5 ਦਹਾਕਿਆਂ ਤੋਂ ਲੁਧਿਆਣੇ ਦੀ ਪ੍ਰੋਬਲਮ ਅੱਗੇ ਨੂੰ ਵੱਧ ਹੀ ਗਈ ਆ, ਉੱਪਰ ਨੂੰ ਹੀ ਗਈ ਆ ਪੋਲਿਊਸ਼ਨ ਦੀ। ਉਹ ਹੁਣ ਸੋਲਵ ਤਾਂ ਕਿਸੇ ਨੇ ਨਹੀਂ ਕੀਤੀ। ਇਹ ਤਾਂ ਸਾਡੀ ਲੈਂਡ ਚਲੇ ਜਾਣੀ ਹੈ, ਉਹ ਵੀ ਜਿਹੜੀ ਕੀਮਤੀ ਹੈ, ਪਰ ਉਹ ਵਾਪਸ ਕਦੇ ਨਹੀਂ ਆਉਣੀ। ਇਹ ਮੁੱਦਾ 30 ਸਾਲਾਂ ਲਈ ਜਿਹੜੇ ਅੱਜ ਨਿਆਣੇ ਜੰਮਣੇ ਉਹਨਾਂ ਲਈ ਖੜਾ ਹੋ ਜਾਣਾ। ਮਤਲਬ ਜਿਹੜੇ ਅੱਜ ਜੰਮਣਗੇ ਉਹਨਾਂ ਲਈ ਮੁੱਦਾ ਆ ਵੀ ਉਹ ਲੜੀ ਜਾਣਗੇ। ਪਹਿਲਾਂ ਵੀ ਪੀੜ੍ਹੀ ਇੱਕ ਲੜਦੀ ਰਹੀ ਹੈ, ਹੁਣ ਵੀ ਲੜਦੀ ਪਈ ਹੈ। ਫਿਰ ਇੱਕ ਇਹਦਾ ਪੱਖ ਇਹ ਹੈ ਵੀ ਹੁਣ ਇੱਕ ਪਿੰਡ 'ਚ 120 ਵੋਟਾਂ ਨੇ ਮੰਨ ਲਓ। ਇੱਥੇ ਇੱਕ ਫੈਕਟਰੀ ਦੀ ਵੀ 4 ਦੀਵਾਰੀ ਜਦੋਂ ਹੋਣੀ ਹੈ ਨਾ, ਇੱਥੇ 1000 ਬੰਦਾ ਲਿਆ ਕੇ ਬਿਠਾ ਦੇਣਾ। ਲੁਧਿਆਣੇ ਦੇ ਲਈ ਆਊਟਸਾਈਡਰ ਦਾ ਮੁੱਦਾ ਨਹੀਂ ਮੈਂ ਕਹਿ ਰਿਹਾ, ਉਹ ਤੇ ਚਲੋ ਸਾਡੀ ਅੱਧੀ ਪਾਪੂਲੇਸ਼ਨ ਤੋਂ ਬਾਹਰੋਂ ਲੋਕ ਆਏ ਹੋਏ ਆ। ਡੈਮੋਗ੍ਰਾਫਿਕ ਜਿਹੜਾ ਸਾਡਾ ਹੱਕ ਆ ਇਹਨਾਂ ਲੋਕਾਂ ਦਾ, ਇਹਨਾਂ ਲਈ ਇਹ ਦੁਬਾਰਾ 47 ਆ। ਵੋਟ ਦਾ ਹੱਕ ਵੀ ਜਾਂਦਾ ਲੱਗਣਾ। ਫਿਰ ਸਰਪੰਚ ਉਹਨਾਂ ਦਾ ਬਣਨਾ ਜੀ ਮੈਜੋਰਟੀ। ਹੁਣ ਜਿੰਨੇ ਰਾਹ ਤੋਂ ਆਪਾਂ ਆਏ ਆ ਜੀ, ਉਹਦੇ ਵਿੱਚ ਨਾ ਰਾਹ ਦੇ ਵਿੱਚ ਇਹਦੇ ਸੜਕਾਂ ਦੇ ਆਲੇ ਦੁਆਲੇ ਟੈਂਟ ਲਾ ਕੇ ਲੋਕ ਬੈਠੇ ਆ। 50-50, 20-20 ਗਜ ਦੇ ਛੋਟੇ ਪਲਾਟ ਕੱਟ ਕੇ ਨਾ ਇਲੀਗਲ ਬਣਾ ਦੇਣੇ, ਲੀਗਲ ਇਲੀਗਲ। ਹੁਣ ਇਸ ਕੰਢੇ ਤੇ ਜਿੱਥੇ ਕੱਲ ਨੂੰ ਤੁਸੀਂ ਕੋਈ ਇੱਕ ਚੰਗੀ ਸਰਕਾਰ ਆਉਂਦੀ ਨੇ, ਚੰਗੇ ਸੋਚ ਵਾਲੇ ਬੰਦੇ ਅੱਗੇ ਆਉਂਦੇ ਆ, ਤੁਸੀਂ ਸੋਚਦੇ ਹੋ ਵੀ ਅਸੀਂ ਇਕੋ ਟੂਰਿਜ਼ਮ ਨਾਲ ਇੱਥੋਂ ਕੁਝ ਕਮਾ ਲਾਂਗੇ 10 ਸਾਲ ਬਾਅਦ, 20 ਸਾਲ ਬਾਅਦ। ਜੇ ਅੱਜ ਇੱਥੇ ਫੈਕਟਰੀ ਲੱਗ ਗਈ, ਪੱਕਿਆਂ ਤੌਰ ਤੇ ਇਕੋ ਟੂਰਿਜ਼ਮ ਜਿੱਥੇ ਇੱਥੋਂ ਦੇ ਵਸਿੰਦਿਆਂ ਨੇ ਕਮਾਉਣਾ, ਉੱਤੇ ਕਾਂਟਾ ਵੱਜ ਜਾਣਾ ਜੀ। ਔਰ ਮੈਂ ਸਮਝਦਾ ਕਿ ਇਹ ਬਹੁਤ ਗਲਤ ਡਿਸੀਜਨ ਹੈ। ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਆ, ਭਾਵੇਂ ਆਪਾਂ ਨੂੰ ਹੋਰ ਕਿਸੇ ਟੈਕਨੋਕ੍ਰੈਟਸ ਨਾਲ ਬੈਠ ਕੇ ਡਿਸਕਸ ਕਰਨਾ ਪਵੇ, ਜਦੋਂ ਇਹ ਲੋਕਾਂ ਦੇ ਭਲੇ ਦੀ ਗੱਲ ਨਹੀਂ ਹੈਗੀ
ਤਾਂ ਫਿਰ ਇੰਡਸਟਰੀ ਨੂੰ ਤਾਂ ਕਿਤੇ ਵੀ ਇਹੋ ਜਿਹੀ ਜਗ੍ਹਾ ਤੇ ਲਾਇਆ ਜਾ ਸਕਦਾ ਜਿੱਥੇ ਇਹ ਸਾਰੀਆਂ ਚੀਜ਼ਾਂ ਨਾਲ ਖਿਲਵਾੜ ਨਾ ਹੋਵੇ।